ਸੋਹਣਿਆ ਪੁੱਤਰ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪਈ ਕੀ ਵੀ ਅੰਮੀ? ਪਿਓ ਤੇਰਾ ਖੁੱਲ ਕੇ ਲੜਦਾ ਵੀ ਨਹੀਂ ਤੇ ਖੁੱਲ ਕੇ ਕੋਈ ਗੱਲ ਵੀ ਨਹੀਂ ਦੱਸਦਾ। ਘਰ 'ਚ ਕੋਈ ਸਕੂਨ ਨਹੀਂ ਹੈਗਾ। ਖਾਣ ਪੀਣ ਨੂੰ ਵੀ ਆਪਣੇ ਵਾਧੂ ਏ ਘਰ ਦੇ ਵਿੱਚ, ਕੱਪੜਾ ਲੀੜਾ ਹਰ ਇੱਕ ਚੀਜ਼, ਪਰ ਤੇਰੇ ਪਿਓ ਦੀ ਮੈਨੂੰ ਕੁਝ ਸਮਝ ਨਹੀਂ ਆਉਂਦੀ। ਮੈਂ ਤੇ ਇਹ ਸੋਚਿਆ ਸੀ ਕਿ ਤੂੰ ਵੱਡੀ ਹੋ ਗਈ ਹੈ ਤੇ ਮੀਆਂ ਬੀਵੀ ਬਹਿ ਕੇ ਕੁਛ ਸਲਾਹ ਕਰਕੇ ਕੋਈ ਤੇਰਾ ਰਿਸ਼ਤਾ ਵੇਖਾਂਗੇ। ਜੇ ਉਹ ਕਵੇਗਾ ਆਪਣਿਆਂ 'ਚ ਉਧਰ ਵੇਖ ਲਵਾਂਗੇ, ਨਹੀਂ ਤਾਂ ਮੇਰਿਆਂ 'ਚ ਕਵੇਗਾ ਰਿਸ਼ਤੇਦਾਰਾਂ 'ਚ ਤੇ ਉੱਥੇ ਵੇਖ ਲਾਂਗੇ। ਲੇਕਿਨ ਮੈਨੂੰ ਧੀਏ ਇਹ ਲੱਗਦਾ ਹੈ ਕਿ ਆਪਣੇ ਘਰ ਵਿੱਚ ਕਿਸੇ ਨੇ ਕੋਈ ਜਾਦੂ ਟੂਣਾ ਜ਼ਰੂਰ ਕੀਤਾ ਹੈ। ਤੇਰਾ ਪਿਓ ਘਰ 'ਚ ਸਿੱਧੇ ਮੂੰਹ ਬੋਲਦਾ ਹੀ ਨਹੀਂ, ਪਰ ਮੈਂ ਵੀ ਕੀ ਕਰਾਂ? ਸਾਰੀ ਦਿਹਾੜੀ ਘਰ ਦੇ ਕੰਮ ਕਰਨੀ ਆ, ਤੇਰੀ ਪਰਵਰਿਸ਼ ਕਰਨੀ ਆ, ਦੇਖਭਾਲ ਕਰਨੀ ਆ। ਮੈਨੂੰ ਤਾਂ ਕੋਈ ਐਸੇ ਬਾਬੇ ਦਾ, ਕੋਈ ਫਕੀਰ ਦਾ, ਕੋਈ ਅੱਲਾ ਲੋਕ ਦਾ ਪਤਾ ਹੀ ਨਹੀਂ ਕਿ ਜਿੰਦੇ ਕੋਲੋਂ ਕੋਈ ਦਮ ਦਰੂਦ ਕਰਾ ਲਵਾਂ ਘਰ ਦੇ ਵਿੱਚ ਕਿ ਸਾਡੇ ਘਰ 'ਚ ਕਲੇਸ਼ ਮੁੱਕੇ। ਚਲੋ ਅੰਮੀ ਪਰੇਸ਼ਾਨ ਨਾ ਹੋ, ਅੱਲਾ ਚੰਗੀਆਂ ਕਰੇਗਾ। ਪੁੱਤਰ ਪਰੇਸ਼ਾਨੀ ਤੇ ਹੁੰਦੀ ਹੈ ਨਾ, ਵੇਖਣਾ ਜਦੋਂ ਔਲਾਦ ਥੋੜੀ ਵੱਡੀ ਹੋ ਜਾਵੇ ਨਾ ਤੇ ਪਰੇਸ਼ਾਨੀਆਂ ਵੱਧ ਜਾਂਦੀਆਂ ਨੇ ਧੀਏ। ਤੇਰਾ ਤਾਂ ਪਿਓ ਮੂੰਹ ਸਜਾ ਕੇ ਘਰ ਆਉਂਦਾ ਹੈ ਤੇ ਮੂੰਹ ਸਜਾ ਕੇ ਘਰੋਂ ਚਲਾ ਜਾਂਦਾ ਹੈ। ਕਦੀ ਉਹਨੇ ਬਹਿ ਕੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਕਦੀ ਨਾ ਦੁੱਖ ਨਾ ਸੁੱਖ। ਮੈਂ ਤੇ ਇਸੇ ਗੱਲ ਤੋਂ ਪਰੇਸ਼ਾਨ ਆ। ਕੋਈ ਅੱਲਾ ਦਾ ਲੋਕ ਮਿਲ ਜਾਵੇ ਮੈਨੂੰ, ਚਲੋ ਮੈਂ ਵੀ ਦਿਲ ਦੀ ਭੜਾਸ ਕੱਢ ਕੇ ਉਹਨੂੰ ਦੱਸਾਂ। ਯਾ ਅੱਲਾ, ਅੱਜ ਚੰਗੀ ਦਿਹਾੜੀ ਲਵਾ ਦੇ। ਇਲਾਕਾ ਤੇ ਚੰਗਾ ਹੀ ਏ। ਲੋਹੇ ਲੈ ਲੈਣ ਤੋਂ ਤਵੀਤ ਕਢਾ ਲੋ, ਪਲਾਸਟਿਕ ਦੀਆਂ ਬੋਤਲਾਂ ਤੋਂ ਤਵੀਤ ਕਢਾ ਲੋ, ਘਰ ਦੀ ਨਚਾਕੀ, ਬੱਚਿਆਂ ਦਾ ਬਦਤਮੀਜ਼ੀ ਕਰਨਾ, ਉਹਦੇ ਲਈ ਤਵੀਤ ਲਿਖਾ ਲੋ, ਹੱਥ ਦਿਖਾ ਲੋ। ਪਲਾਸਟਿਕ ਦੀਆਂ ਬੋਤਲਾਂ ਤੋਂ, ਛਾਣ ਬੂਰੇ ਤੋਂ ਤਵੀਤ ਕਢਾ ਲੋ। ਧੀਏ ਮੈਂ ਹੁਣ ਥੱਕ ਗਈ ਆ, ਚੱਲ ਘਰ ਚੱਲੀਏ, ਘਰ ਜਾ ਕੇ ਚਾਹ ਚੂ ਪੀਏ ਚਲੋ। ਬਹਿ ਕੇ। ਹਾਏ 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 ਬੱਚਾ ਲੱਗਦੀ ਏ ਪਰੇਸ਼ਾਨ ਏ। ਬਾਬਾ ਜੀ ਤੁਹਾਨੂੰ ਕਿਵੇਂ ਪਤਾ ਮੈਂ ਪਰੇਸ਼ਾਨ ਆ? ਉਹ ਪੁੱਤਰ ਅਸੀਂ ਬਹੁਤ ਪਹੁੰਚੇ ਹੋਏ ਆ। ਘਰ ਵੀ ਕਦੀ ਪਹੁੰਚੇ ਹੋ? ਉਹ ਪੁੱਤਰ ਕੋਈ ਘਰ ਦੱਸ, ਤੇਰਾ ਹੱਥ ਦੇਖਾਂਗੇ, ਤੇਰੀ ਕਿਸਮਤ ਬਦਲ ਦਾਂਗੇ। ਨਾ ਬਾਬਾ, ਮੈਂ ਹੱਥ ਨਹੀਂ ਤੈਨੂੰ ਵਿਖਾਣਾ। ਜ਼ਮਾਨਾ ਭੈੜਾ ਹੈ ਬਾਬਾ, ਹੱਥ ਕਰਕੇ ਅਗਲੇ ਚਲੇ ਜਾਂਦੇ ਨੇ। ਅਸੀਂ ਉਹ ਬਾਬੇ ਨਹੀਂ ਆ, ਅਸੀਂ ਪਹੁੰਚੇ। ਤੇ ਬੱਚਾ ਜੇ ਆਪਣੀ ਕਿਸਮਤ ਠੀਕ ਕਰਾਣੀ ਏ ਤੇ ਸਾਡਾ ਤਵੀਤ ਲੈ, ਹੈਂ? ਸੋਚ ਲੈ। ਚੁੜੇਲ ਲੱਗਦਾ ਹੀ ਬਾਬਾ ਨੂੰ ਲੱਗਦਾ। ਚੁੱਪ ਕਰ, ਅੱਲਾ ਲੋਕ ਇਹੋ ਜਿਹੇ ਹੀ ਹੁੰਦੇ ਨੇ ਸਾਈਂ। ਅੱਛਾ ਠੀਕ ਹੈ ਬਾਬਾ, ਇਸ ਤਰ੍ਹਾਂ ਕਰੋ ਕਿ ਸਾਡੇ ਘਰ ਆ ਜਾਓ, ਉੱਥੇ ਬਹਿ ਕੇ ਗੱਲ ਕਰਨੇ ਆ। ਚਲੋ ਬੱਚਾ। ਚਲੋ ਆ ਜਾਓ ਬਾਬਾ ਜੀ, ਆ ਜਾਓ, ਬੱਚਾ ਘਰ ਆ ਗਏ। ਓਏ ਹੋਏ, ਥੱਕ ਗਏ ਹਾਂ ਅੱਜ ਤੇ। अस्सलाम वालेकुम जी। ये कौन ने? ਇਹ ਬਾਬਾ ਜੀ ਨੇ ਤੇ ਇਹ ਦੱਸਦੇ ਨੇ ਹੱਥ ਵੇਖ ਕੇ ਕਿ ਘਰ 'ਚ ਕੋਈ ਮਸਲਾ ਮਸਾਇਲ। ਬੈਠੋ ਬੈਠੋ ਬਾਬਾ ਜੀ। जी बाबा जी। ਇਹ ਬੱਚਾ ਕੌਣ? ਇਹ ਮੇਰਾ ਖਾਮਦ ਹੈ, ਮੇਰੀ ਸੋਹਣੀਆ ਧੀ ਦਾ ਪਿਓ ਹੈ। ਤੁਸੀਂ ਮੇਰੇ ਤੋਂ ਛੋਟੇ ਹੋ, ਤੁਸੀਂ ਮੈਨੂੰ ਬੱਚਾ ਕਹਿਣ ਦੇ ਹੋ। ਓ ਨੋ। ਇਹ ਕਿਹੜਾ ਬਾਬਾ ਲੈਣ ਦਾ? ਇਹ ਇਹ ਬਾਬੇ ਜਿਹੜੇ ਹੁੰਦੇ ਨੇ ਉਹ ਬੱਚਾ ਹੀ ਕਹਿੰਦੇ, ਉਹਨਾਂ ਦੇ ਸਾਰੇ ਬੱਚੇ ਹੀ ਹੁੰਦੇ ਨੇ। ਅੱਛਾ ਜੀ। ਤੇ ਇਸ ਲਈ ਮੇਰੀ ਗੱਲ ਗੁੱਸਾ ਨਾ ਕਰੋ, ਮੇਰੀ ਗੱਲ ਗੌਰ ਨਾਲ ਉਹ ਭਾਈ ਮੈਂ ਗੁੱਸਾ ਨਹੀਂ ਕਰਦਾ, ਮੇਰੀ ਬਸ ਆਦਤ ਹੀ ਇੰਜ ਦੀ ਹੈ। ਦੇਖਿਆ ਬਾਬਾ ਜੀ, ਇਹ ਹੀ ਘਰ ਦੇ ਵਿੱਚ ਹੈ। ਐਵੇਂ ਜਾਣ ਕੇ ਕਹੀ ਜਾਂਦੇ ਹੋ, ਗੁੱਸਾ ਨਾ ਕਰੋ, ਗੁੱਸਾ ਨਾ ਕਰੋ। ਮੈਂ ਤੁਹਾਡੇ ਸਿਰ 'ਚ ਇੱਟ ਮਾਰ ਦਿੱਤੀ। ਉਹ ਬੱਚਾ, ਤੁਸੀਂ ਵੀ ਨਾ ਸੋਚੋ ਇਹਨਾਂ ਤੇ ਕਿਸੇ ਨੇ ਕੁਝ ਕੀਤਾ ਹੋਏ। ਜੀ ਬਾਬਾ ਜੀ। ਕਿੰਨੇ? ਹਾਂ ਬੱਚਾ, ਨਾਂ ਦੱਸ ਆਪਣਾ। ਨਹੀਂ ਦੱਸਦਾ ਜੀ। ਉਹ ਕਹਿਣ ਦੇ ਨਾਂ ਦੱਸ ਆਪਣਾ। ਕਹਿੰਦਾ ਨਾਂ ਕੀ ਹੈ ਤੁਹਾਡਾ? ਉਹਦਾ ਅੱਛਾ ਅੱਛਾ, ਮੇਰਾ ਨਾਮ ਸਦੀਕ ਹੈ ਜੀ। ਤੁਹਾਡਾ ਕੀ ਨਾਂ ਹੈ? ਮੇਰਾ ਨਾਂ ਪੀਨੋ ਕਪੱਤੀ ਜੀ। ਤੇ ਬੱਚੀ ਦਾ ਕੀ ਨਾਂ ਹੈ? ਉਹਨੂੰ ਬੱਚੀ ਰਹਿਣ ਦਾ ਦਿਓ ਬਾਬਾ ਨਾਂ ਜੀ। ਜੀ, ਉਹ ਉਹਨਾਂ ਦੇ ਕੁਝ ਨਹੀਂ ਹੋਇਆ। ਉਹ ਹਾਂ, ਬਿਲਕੁਲ ਉਹ ਠੀਕ ਹੈ, ਬੱਚੀ ਸਾਡੀ ਠੀਕ ਹੈ। ਸਾਨੂੰ ਉਹ ਬੱਚੀ ਦਾ ਨਾਮ ਵੈਸੇ ਸ਼ਮੀਮ ਹੈ ਜੀ। ਓ ਨੋ। ਮੈਂ ਮੁਅੱਕਲਾਂ ਨੂੰ ਦੱਸਣਾ, ਫਿਰ ਉਹਨਾਂ ਨੇ ਅਮਲ ਕਰਨਾ। ਨਹੀਂ ਬਾਬਾ, ਤੁਹਾਨੂੰ ਕਿਸੇ ਨੂੰ ਸੱਦਣ ਦੀ ਜ਼ਰੂਰਤ ਨਹੀਂ, ਤੁਸੀਂ ਚੱਲੋ ਇੱਥੋਂ, ਅਸੀਂ ਕੁਝ ਵੀ ਨਹੀਂ ਕਰਵਾਉਣਾ। ਉਹ ਕੀ ਕਹਿ ਰਹੀ ਹੈ ਬੱਚੀ? ਠੀਕ ਕਹਿ ਰਹੀ ਬਾਬਾ ਜੀ। ਫਰਾਡੀਆ ਜਿਹਾ ਬਾਬਾ ਹੈ, ਚਲੋ ਬਾਬਾ। ਉਹ ਬੱਚਾ, ਮੈਂ ਅਸੀਂ ਕੁਝ ਨਹੀਂ ਕਰਵਾਉਣਾ, ਤੁਸੀਂ ਚੱਲੋ ਚਲੋ ਚਲੋ। ਚੱਲ ਨਿਕਲ ਬਾਬਾ, ਨਿਕਲ, ਕੁਝ ਵੀ ਨਹੀਂ ਕਰਵਾਉਣਾ, ਜਾਓ ਇੱਥੋਂ, ਜਾਓ ਜਾਓ। ਉਤਰੇ ਕੀ ਕੀਤਾ ਜੀ? ਅੱਬਾ ਤੁਹਾਨੂੰ ਨਹੀਂ ਪਤਾ, ਅਗਰ ਤੁਸੀਂ ਪੜ੍ਹੇ ਲਿਖੇ ਹੁੰਦੇ ਨਾ ਤੁਹਾਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਹੁੰਦਾ। ਅੱਲਾ ਦਾ ਦਿੱਤਾ ਸਾਰਾ ਕੁਝ ਤੇ ਹੈ, ਸਾਡੇ ਕੋਲ ਕਿਸ ਚੀਜ਼ ਦੀ ਕਮੀ ਹੈ? ਉਹਨਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਨਹੀਂ ਲੱਭਦੀ।
ਤੇ ਤੁਸੀਂ ਨਾ ਬਸ ਨਮਾਜ਼ ਪੜੋ 5 ਵਕਤ ਦੀ, ਬਸ ਅੱਲਾਹ ਕੋ ਮੰਗੋ ਤੇ ਅੱਲਾਹ ਦਾ ਸ਼ੁਕਰ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਵੇਖਿਆ ਨਾ, ਤੂੰ ਕਹਿੰਦੀ ਹੈ ਕਿ ਇਹਨੂੰ ਪੜ੍ਹਾਈ ਜਾਣ ਦੇ ਕੀ ਫਾਇਦਾ, ਅੱਜ ਉਹਦੀ ਤਾਲੀਮ ਸਾਡੇ ਕੰਮ ਆਈ। ਜਿਉਂਦੀ ਰਹੋ ਪੁੱਤਰ, ਜਿੰਦੀ ਸਾਨੂੰ ਰਹਿ ਸਾਨੂੰ ਬਸ ਪਤਾ ਸਾਨੂੰ ਲੱਗ ਕੁਝ ਗਿਆ। ਨਹੀਂ ਚਾਹੀਦਾ, ਅਸੀਂ ਖੁਸ਼ ਹਾਂ। ਸ਼ੁਕਰ ਹੈ, ਅੱਲਾ ਦਾ ਸ਼ੁਕਰ ਹੈ।